ਅੱਛਾ ਅੰਜੂ ਸਰੋਇਆ ਸਾਹਿਬ, ਤੁਸੀਂ ਕਿਉਂਕਿ ਅਸੀਂ ਤੁਹਾਨੂੰ ਯੂਥ ਵਿੱਚ ਸਮਝਦੇ ਹਾਂ ਨਾ, ਜਿਵੇਂ ਮੈਂ ਹਾਲੇ ਸਾਡੀ ਉਮਰ ਹੀ ਕੀ ਹੈ, ਅਤੇ ਮਤਲਬ ਇਹ ਤੁਹਾਨੂੰ ਯੂਥ ਵਿੱਚ ਅਸੀਂ ਸ਼ੁਮਾਰ ਕਰੀਦਾ। ਤੁਸੀਂ ਕਿੱਦਾਂ ਸੋਚਿਆ ਕਿ ਪੰਜਾਬੀ 'ਤੇ ਹੀ ਕੰਮ ਕਰਨਾ ਹੈ, ਪੰਜਾਬੀ ਖਾਣਾ ਨੂੰ ਹੀ ਮੈਂ ਲੋਕਾਂ ਨੂੰ ਦੱਸਣਾ ਹੈ, ਪੰਜਾਬੀ ਜ਼ੁਬਾਨ 'ਚ ਹੀ ਗੱਲ ਕਰਨੀ ਹੈ, ਕਿਉਂਕਿ ਇੱਥੇ ਤਾਂ ਕੁਛ ਹੋਰ ਚੱਲ ਰਿਹਾ ਜੋ ਟਰੈਂਡ ਹੈ ਇਸ ਟਾਈਮ। ਅਗਲੇ ਸਵੇਰੇ ਉੱਠ ਕੇ ਕੈਮਰਾ ਸਿੱਧਾ ਕਰ ਲੈਂਦੇ ਨੇ, हेलो गाइस हम उठ गए हैं, सुबह हो गई है, हेलो गाइस ये देखिए हम वॉशरूम जा रहे हैं, हेलो गाइस हम टूथब्रश कर रहे हैं। लोग तो इंज करके ਇੱਥੇ ਵਾਇਰਲ ਹੋ ਰਹੇ ਸੀ, ਤੁਹਾਨੂੰ ਕੀ ਪਈ ਵਿੱਚ ਤੁਸੀਂ ਪੰਜਾਬੀ 'ਚ ਇਹ ਕੰਮ ਕਰਨਾ ਸ਼ੁਰੂ ਕਰਤਾ? ਜੀ ਮਿਹਰਬਾਨੀ। ਆਵਾਜ਼ ਆ ਰਹੀ ਅੱਛਾ, ਇੱਕ ਤਾਂ ਜੀ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਡਾਕਟਰ ਸ਼ਮੈਲਾ ਸਾਹਿਬ, ਰਿਆਜ਼ ਬਾਬਰ ਸਾਹਿਬ, ਇਹਨਾਂ ਦੇ ਖਸੂਸੀ ਤੌਰ 'ਤੇ ਜਿਨ੍ਹਾਂ ਨੇ ਐਡਾ ਸੋਹਣਾ ਇਕੱਠ ਕੀਤਾ, ਮੇਲਾ ਸਜਾਇਆ ਜਿਸ ਨੇ ਪੰਜਾਬ ਨੂੰ। ਸ਼ੁਕਰੀਆ। ਤੇ ਇਹਦੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਤੇ ਬਸ ਇੱਕ ਤੁਸੀਂ ਥੋੜ੍ਹਾ ਜਿਹਾ ਮਾੜਾ ਕੀਤਾ ਵੀ ਇਹਸਾਨ ਬਾਜਵਾ ਸਾਹਿਬ ਵਰਗੀ ਸ਼ਖਸੀਅਤ ਦੇ ਨਾ ਮੈਨੂੰ ਬਰਾਬਰ, ਹਾਂ ਇਹਨਾਂ ਦੇ ਪੈਰਾਂ 'ਚ ਬੈਠ ਕੇ ਹਾਂ ਇਹਨਾਂ ਤੋਂ ਅਸੀਂ ਸਿੱਖਿਆ, ਇਹਨਾਂ ਤੋਂ ਅਸੀਂ ਬੋਲਣਾ ਸਿੱਖਿਆ, ਤੇ ਇਹਨਾਂ ਦੇ ਤੁਸੀਂ ਇਹਨਾਂ ਨੂੰ ਸੁਣਨ ਵਾਸਤੇ ਅਸੀਂ ਆਏ। ਇਸੇ ਵਾਸਤੇ ਨਾ ਤੁਹਾਡੇ ਦੋਵਾਂ ਦੇ ਵਿਚਕਾਰ ਬੈਠਾ था। ਤੇ ਇਹਨਾਂ ਦੀ ਸਾਨੂੰ ਹਾਂਜੀ ਤੇ ਬੋਲਣਾ ਵੀ ਸਾਨੂੰ ਪੰਜਾਬੀ ਚ ਆਉਂਦਾ, ਤੇ ਹੋਰ ਬੋਲੀ ਮੈਂ ਕੋਈ ਬੋਲੂੰਗਾ ਵੀ ਨਾ ਤੇ 5 ਮਿੰਟਾਂ ਬਾਅਦ ਮੈਂ ਥੱਕ ਜਾਊਂਗਾ। ਪੰਜਾਬੀ ਮੈਨੂੰ ਸਾਰੀ ਦਿਹਾੜੀ ਬੁਲਾਈ ਰੱਖੋ, ਮੈਂ ਨਹੀਂ ਥੱਕਦਾ। ਤੇ ਫਿਰ ਜਿਹੜੀ ਸਾਡੀ ਰਹਿਤਲ ਬੈਤਲ ਆ, ਸਾਡਾ ਵਸੇਬ ਆ, ਤੇ ਉਹੀ ਦਿਖਾਈ। ਫਿਰ ਜਿਹੜੇ ਸਾਡੇ ਦੁੱਖ ਸੀਗੇ, ਮੈਂ ਕਿਹਾ ਵੀ ਚੱਲ ਬਣਾਉਣੀ ਤਾਂ ਹੈ ਹੀ ਹੈਗੀ ਵੀ ਆਪਦੇ ਕਿਸਾਨਾਂ ਦੇ, ਮਾਂ ਬੋਲੀ ਤੇ ਮਾਂ ਬੋਲੀ ਦੇ ਪੁੱਤਰਾਂ ਦੀ ਗੱਲ ਕਿਉਂ ਨਾ ਕਰ। ਤੇ ਬਸ ਉਹ ਗੱਲ ਸੁਣਾਈ, ਤੇ ਉਹ ਅੱਜ ਭੈਣ ਭਰਾਵਾਂ ਨੇ ਪਸੰਦ ਕੀਤੀ, ਤੇ ਅੱਜ ਇੰਨਾ ਪਿਆਰ ਦਿੱਤਾ ਵੀ ਇੱਥੇ ਬੈਠਾ ਸਾਨੂੰ ਲਾ ਬਾਜਵਾ ਸਾਹਿਬ ਦੇ ਕੋਲ ਇਹੀ ਮੈਂ ਪੁੱਛਣ ਲੱਗੀ ਸੀ। ਅੱਛਾ, ਮੈਂ ਤੁਸੀਂ ਤਾਂ ਮੈਨੂੰ ਕੀ ਦੱਸਣਾ, ਮੈਂ ਆਪ ਲਿਖ ਕੇ ਲਿਆਈ ਤੁਹਾਡੇ ਕੋਲ ਪੁੱਛਣ ਵਾਸਤੇ। ਅੱਛਾ ਜੀ, ਅੱਛਾ ਜੀ, ਅੱਛਾ ਉਹ ਵੀ ਪੁੱਛਦੇ ਆ ਮੈਨੂੰ। ਮੈਂ 2-3 ਕਹਾਵਤਾਂ ਬੜਾ ਲੱਭ ਕੇ ਲੈ ਕੇ ਆਈ ਤੁਹਾਡੇ ਕੋਲ ਪੁੱਛਣ ਵਾਸਤੇ। ਬਾਬਾ ਜੀ ਨੂੰ ਤਾਂ ਨਹੀਂ ਸੀ ਨਾ ਲੋੜ, ਇਹਨਾਂ ਕਹਾਵਤ ਬਥੇਰੀਆਂ। ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਕਰਾਂਗੀ, ਬੰਦਾ ਹੈ ਕਿ ਨਾਈ ਹੈ, ਇਹ ਕਿਉਂ ਕਹਿੰਦੇ ਨੇ? ਅੱਛਾ, ਇਹ ਨਾ ਜੀ ਇਹ ਤੁਹਾਡਾ ਵੀ ਸੁਣਿਆ ਸੀ ਅਸਲ ਸਾਡੇ ਕਹਿੰਦੇ ਹੋ। ਹਾਂਜੀ, ਇਹ ਸਾਨੂੰ ਬਾਜਵਾ ਸਾਹਿਬ ਦੇ ਬੈਠਿਆਂ ਮੈਂ ਕਿਸੇ ਖਾਣ ਦੀ ਗੱਲ ਕਰਾਂ ਤੇ ਇਦਾਂ ਹੀ ਵੀ ਜਿਵੇਂ ਬੰਦਾ ਸੂਰਜ ਨੂੰ ਦੀਵੇ ਦੀ ਲੋ ਦਿਖਾਉਂਦਾ, ਕੋਈ ਨਾ ਆਪਣੀ ਗਲਤੀ ਹੋਈ ਤਾਂ ਦਰੁਸਤ ਕਰਦੇ। ਹਾਂ, ਇਹ ਗੱਲ ਠੀਕ ਹੈ। ਇਹ ਜੀ ਸਾਡੇ ਬਾਜੇ ਟਾਈਮ ਤਾਂ ਇਹ ਸਮਝਦੇ ਸੀਗੇ ਵੀ ਇਹ ਨਾਈਆਂ ਵਾਸਤੇ ਨਾ ਵੀ ਕੋਈ ਸ਼ਰਮਸਾਰੀ ਦੀ ਗੱਲ ਆ ਵੀ ਬੰਦਾ ਕਿ ਨਹੀਂ। ਪਰ ਮੈਂ ਇੱਥੇ ਇਹ ਦੱਸਾਂ ਵੀ ਇਹਦੇ 'ਚ ਨਾਈਆਂ ਦੀ ਬੜੀ ਸ਼ਾਨ ਆ ਇਸ ਗੱਲ ਵਿੱਚ। ਖਬਰੇ ਕਈਆਂ ਨੂੰ ਪਤਾ ਹੋਊਗਾ ਜਾਂ ਕਈਆਂ ਨੂੰ ਅਜੇ ਤੱਕ ਇਸ ਗੱਲ ਦਾ ਦੱਸਿਆ ਹੀ ਨਹੀਂ ਕਿਸੇ ਨੇ ਵੀ ਕਿੱਦਾਂ ਜਦੋਂ ਸਾਡੀਆਂ ਧੀਆਂ ਧਿਆਣੀਆਂ ਇੱਕ ਪਿੰਡ ਦੇ ਵਿੱਚੋਂ ਵਿਆਹ ਕੇ ਦੂਏ ਪਿੰਡ ਜਾਂਦੀਆਂ ਸੀ। ਅੱਛਾ ਅੱਛਾ ਅੱਛਾ। ਹਾਂ, ਦੂਏ ਪਿੰਡ ਜਦੋਂ ਆਪਣੇ ਸਹੁਰਿਆਂ ਦੇ ਚਲੀਆਂ ਜਾਂਦੀਆਂ ਸੀ ਨਾ, ਤੇ ਖੁਸ਼ੀ ਗਮੀ ਦੇ ਸੁਨੇਹੇ ਘਲਾਉਂਦੇ ਹੁੰਦੇ ਸੀ। ਜੇ ਤਾਂ ਕੋਈ ਖੁਸ਼ੀ ਦੀ ਗੰਢ ਹੁੰਦੀ ਸੀ ਤਾਂ ਉਹ ਲੈ ਕੇ ਜਾਂਦਾ ਸੀ ਨਾਈ ਲੈ ਕੇ ਜਾਂਦਾ। ਜੇ ਕੋਈ ਗਮੀ ਦਾ ਸੁਨੇਹਾ ਹੁੰਦਾ ਸੀ, ਕੋਈ ਪੋਤਰੀ ਦਾ, ਕੋਈ ਭੋਗ ਦਾ, ਕੋਈ ਖਤਮ ਦਾ, ਤਾਂ ਉਹ ਫਿਰ ਨਾ ਕੋਈ ਘਰ ਦਾ ਬੰਦਾ ਜਾਂ ਕੋਈ ਕਹਿ ਲਓ ਵੀ ਮੀਰਾਂ ਨੂੰ ਕਰਕੇ ਕੋਈ ਹੋਰ ਬੰਦਾ ਜਾਂਦਾ ਹੁੰਦਾ। ਤੇ ਜਦੋਂ ਉਹ ਧੀਆਂ ਧਿਆਣੀਆਂ ਨੂੰ ਆਪਣੇ ਸਹੁਰਿਆਂ ਦੇ ਵਿਹੜੇ ਦੇ ਵਿੱਚ ਜਦੋਂ ਸੱਦ ਪੈਂਦੀ ਸੀ ਨਾ ਵੀ ਤੇਰੇ ਪੇਕਿਆਂ ਦੇ ਕੋਈ ਆਇਆ, ਅੱਛਾ, ਤਾਂ ਉਹ ਧੀ ਧਿਆਣੀ ਪਹਿਲੀ ਗੱਲ ਇਹ ਪੁੱਛਦੀ ਹੁੰਦੀ ਸੀ ਵੀ ਬੰਦਾ ਕਿ ਨਾਈ। ਅੱਛਾ, ਫਿਰ ਥੋੜੀ ਜਿਹੀ ਮਿਹਰਬਾਨੀ ਕਰ। ਤਾਂ ਉਹ ਇਹ ਪੁੱਛਦੇ ਹੁੰਦੇ ਸੀ, ਤੇ ਉਹ ਤਾਂ ਕਰਕੇ ਵੀ ਨਾਈ ਹੁੰਦਾ ਸੀ ਤਾਂ ਉਹ ਛਾਲਾ ਮਾਰਦੀ ਸੀ ਵੀ ਖੁਸ਼ੀ ਦਾ ਮੈਸੇਂਜਰ ਬਣ ਕੇ ਆਉਂਦਾ ਸੀ ਨਾ, ਹਾਂ, ਮਤਲਬ ਮੈਸੇਜ ਲੈ ਕੇ ਆਉਂਦਾ ਸੀ। ਕੀ ਬਾਤ ਹੈ। ਵੇਖੋ ਅਸੀਂ ਸੁਣ ਲਈਦਾ, ਅਸੀਂ ਹੋਰ ਹੀ ਪਾਸੇ ਇਹਨਾਂ ਦਾ ਮਤਲਬ ਵੀ ਲੈ ਕੇ ਤੁਰ ਪਈਦਾ। ਇੱਕ ਹੋਰ ਵੀ, ਹਾਂਡੀ 'ਚ ਉਬਾਲਾ ਮਾਰੂ ਤੇ ਆਪ ਦੇ ਕੰਢੇ ਹੀ ਸਾੜੂ। ਹਾਂ, ਹਾਂਡੀ 'ਚ ਉਬਾਲਾ ਮਾਰੂ ਤੇ ਆਪ ਦੇ ਕੰਢੇ ਸਾੜੂ। ਹਾਏ, ਇਹ ਏਦਾਂ ਹੀ ਆ। ਹਾਂਡੀ ਤੋਂ ਗੱਲ ਚੇਤੇ, ਹਾਂਜੀ ਹਾਂਜੀ। ਕੋਈ ਬੰਦਾ ਨਾ ਤੇ ਬੜਾ ਭੁੱਖਾ ਤੱਸਾ ਬੰਦਾ, ਢਿੱਡੋਂ ਖਾਲੀ ਗਰੀਬ ਗੁਰ ਬੜਾ ਬਹੁਤਾ ਹੀ ਮਰਿਆ ਹੋਇਆ, ਤੇ ਉਹ ਇੱਕ ਦਿਨ ਨਾ ਮਸੱਲਾ ਡਾਹ ਕੇ ਤੇ ਲੱਗ ਗਿਆ ਦੁਆ ਕਰਨ ਵੀ ਰੱਬਾ ਨਾ ਮੈਂ ਤਾਂ ਢਿੱਡ ਹੀ ਨਹੀਂ ਮੇਰਾ ਭਰਿਆ ਜੂ ਜੰਮਿਆ ਤੇ ਮੇਰਾ ਕੁਛ ਕਰ। ਵਾਹ ਉਹਨੇ ਅਰਦਾਸ ਕੀਤੀ, ਦੁਆ ਰੋਇਆ ਪਿੱਟਿਆ ਨਾ, ਤੇ ਉਹਨੂੰ ਆਵਾਜ਼ ਆਈ ਵੀ ਲੈਣਾ ਕੀ ਹੈ ਤੂੰ? ਉਹ ਕਹਿੰਦਾ ਜੀ ਹੋਰ ਮੈਨੂੰ ਕੁਛ ਨਹੀਂ, ਮੈਨੂੰ ਤਾਂ ਮੇਰੇ ਢਿੱਡ ਦਾ ਆਸਰਾ ਬਣਾ।
ਰੱਬ ਦੀ ਕਰਨੀ ਨਾ ਉਹਦੇ ਅੱਗੇ ਹਾਂਡੀ ਆ ਗਈ ਅੱਛਾ ਤੇ ਹਾਂਡੀ ਐਸੀ ਵੀ ਜਿਹੜੀ ਸ਼ੇ ਕਵੇ ਨਾ ਵੀ ਗੋਸ਼ਤ ਪਕਾ ਦੇ ਉਹ ਗੋਸ਼ਤ ਪਕਾ ਦਿੰਦੀ ਕੀ ਬਾਤ ਹੈ। ਵੀ ਜਿਹੜੀ ਸ਼ੇ ਕਹੇ ਉਹ ਪਕਾ ਦਿਆ ਕਰੇ ਆਏ ਹਾਂਡੀ ਹਾਂਡੀ ਤਾਂ ਮੈਨੂੰ ਲੱਭ ਜਾਏ। ਹਾਂ ਉਹ ਐਸੀ ਮੌਜ ਲੱਗੀ। ਅੱਛਾ ਉਹਨੇ ਆਪਣੇ ਬੇਲੀਆਂ ਨੂੰ ਸੁਨੇਹਾ ਦਿੱਤਾ ਸਹੀ। ਵੀ ਜਿਹਨੇ ਜਿਹੜੀ ਸ਼ੇ ਖਾਣੀ ਮੇਰੇ ਕੋ ਆ ਜਾਓ। ਅੱਛਾ ਉਹ ਬੇਲੀ ਉਹਦੇ ਕਹਿਣ ਵੀ ਇਹ ਅੱਗੇ ਤਾਂ ਭੁੱਖਾਂ ਦਾ ਮਾਰਿਆ ਵੀ ਇਹ ਕਿੱਦਾਂ ਸਾਨੂੰ ਖਵਾ ਦੂਗਾ। ਉਹ ਕਹਿੰਦਾ ਤੁਸੀਂ ਆਓ ਤਾਂ ਸਹੀ। ਉਹ ਬੇਲੀ ਆ ਗਈ ਉਹਦੇ ਬੇਲੀ ਆ ਕੇ ਬਹਿ ਗਏ ਹਾਂਜੀ ਉਹਨੇ ਵਿਚਾਲੇ ਰੱਖ ਲਿਆ। ਉਹ ਹੁਣ ਪੁੱਛੇ ਵੀ ਤੂੰ ਕੀ ਖਾਣਾ। ਉਹ ਕਹਿੰਦਾ ਵੀ ਮੈਂ ਕਬਾਬ ਖਾਣੇ। ਉਹ ਕਹੇ ਵੀ ਕਬਾਬ ਦੇ ਦੇ ਵਿੱਚ ਕਬਾਬ ਪਏ ਕੱਢ ਕੇ ਉਹਨੂੰ ਕਬਾਬ ਦੇ। ਦੂਆ ਕਹਿੰਦਾ ਵੀ ਮੈਂ ਤਾਂ ਬੱਕਰੇ ਦਾ ਗੋਸ਼ਤ ਖਾਣਾ। ਅੱਛਾ ਉਹਨੇ ਕਿਹਾ ਇਹਨੂੰ ਬੱਕਰੇ ਦਾ ਗੋਸ਼ਤ ਦੇ ਦੇ। ਹਾਂ। ਉਹ ਬੇਲੀ ਬੜੇ ਹੈਰਾਨ ਬੜੇ ਪਰੇਸ਼ਾਨ ਵੀ ਇਹ ਕੀ ਕੀਤਾ ਤੇ ਬੜੇ ਖੁਸ਼ ਹੋਏ ਖਾਂਦਾ ਪੀਤਾ ਚਲੇ। ਉਹਦੇ ਵਿੱਚੋਂ ਇੱਕ ਬੇਲੀ ਉੱਠਿਆ ਤੇ ਉਹਨੂੰ ਕਹਿੰਦਾ ਪਾਸੇ ਲੈ ਜਾ ਕੇ ਵੀ ਯਾਰ ਇਹ ਕਿੱਥੋਂ ਲਈ ਹੈ ਹਾਂਜੀ। ਉਹ ਕਹਿੰਦਾ ਵੀ ਮੈਂ ਤਾਂ ਨਾ ਮਸੱਲਾ ਡਾ ਕੇ ਤੇ ਜੂੰ ਰੋਇਆ ਪਿੱਟਿਆ ਦੁਆਵਾਂ ਕੀਤੀਆਂ ਤਾਂ ਰੱਬ ਨੇ ਪੁੱਛਿਆ ਵੀ ਲੈਣਾ ਕੀ ਹੈ। ਮੈਂ ਕਿਹਾ ਵੀ ਮੇਰਾ ਤਾਂ ਢਿੱਡ ਦਾ ਕੁਝ ਕਰ ਦੋ ਵੀ ਉਹ ਉਦੋਂ ਹਾਂਡੀ ਉਤਰੀ ਲੱਗੀ। ਉਹ ਕਹਿੰਦਾ ਅੱਛਾ ਉਹ ਹੈ ਸੀ ਸੌਖੇ ਘਰ ਦਾ। ਅੱਛਾ ਉਹ ਮਲਕ ਦੇਣੀ ਨਿਕੜਿਆ ਜਾ ਕੇ ਉਹਨੂੰ ਵੀ ਮਸੱਲਾ ਡਾ ਲਿਆ। ਅੱਛਾ ਹਾਂ ਉਹ ਵੀ ਹੁਣ ਰੋਵੇ ਪਿੱਟੇ ਦੇ ਅਰਦਾਸਾਂ ਉਹਨੂੰ ਵੀ ਆਵਾਜ਼ ਆਈ ਤੂੰ ਕੀ ਲੈਣਾ। ਕਹਿੰਦਾ ਰੱਬਾ ਮੇਰੇ ਕੋਲ ਸਾਰਾ ਕੁਝ ਹੈਗਾ। ਉਹਦੀ ਹਾਂਡੀ ਵਾਪਸ ਲੈ ਲੈ। ਇਹ ਬੰਦੇ ਬਾਗੇ ਬੰਦੇ ਮਾਰਦੇ ਸਾੜ ਹਾਂਡੀ ਵਾਲਾ ਮਾਰੂ ਆਪਦੇ ਕੰਢੇ ਸਾੜੂ। ਉਹਦੀ ਹਾਂਡੀ ਮੜਾ ਕੇ ਵੀ ਤੂੰ ਕਬਾਬ ਕਿੱਥੋਂ ਖਾਣੇ। ਦੇਖਿਆ ਇਹ ਹਸਦ ਸੀ ਉਹਦਾ ਨਾ। ਹਾਂਜੀ ਸਿਆਣੇ ਤਾਂ ਇਹ ਸੌਖੀ ਜੀ ਗੱਲ ਕਰਦੇ ਆ ਵੀ ਹਸਦ ਹੁੰਦਾ ਹੀ ਇਹ ਆ ਵੀ ਰੱਬ ਦੀ ਵੰਡ ਤੇ ਇਤਰਾਜ਼ ਕਰਨਾ। ਕਿਆ ਅੱਛਾ ਅੰਜੁਮ ਸਰੋਇਆ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਪੰਜਾਬੀ ਦੇ ਵਾਧੇ ਵਾਸਤੇ ਮਾਂ ਬੋਲੀ ਦੇ ਮਤਲਬ ਮਾਂ ਬੋਲੀ ਪੰਜਾਬੀ ਦੇ ਵਾਧੇ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਹੁਣ ਤੱਕ ਉਹਦੇ ਤੋਂ ਤੁਸੀਂ ਕਿੰਨਾ ਕੁ ਮੁਤਮਈਨ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਮਜ਼ੀਦ ਕੀ ਹੋ ਸਕਦਾ ਹੈ। ਹਾਂਜੀ ਅੱਛਾ ਇਹ ਨਾ ਜਦੋਂ ਹੁਣ ਕਹਿ ਲਓ ਇੱਕ ਸੈਕਿੰਡ ਥੋੜਾ ਜਿਹਾ ਨਾ ਇਹ ਆਪਸ ਦੀ ਗੁਫ਼ਤਗੂ ਜ਼ਰਾ ਘੱਟ ਕਰੋ ਤਾਂ ਕਿ ਇਧਰੋਂ ਆਵਾਜ਼ ਕਲੀਅਰ ਆ ਸਕੇ ਨਾ। ਹਾਂਜੀ ਪਲੀਜ਼। ਅੱਛਾ ਜੀ ਇਦਾਂ ਨਾ ਵੀ ਅਸੀਂ ਹੁਣ ਕੈਮਰੇ ਅੱਗੇ ਮਾਂ ਬੋਲੀ ਪੰਜਾਬੀ ਬੋਲੀ ਹਾਂਜੀ ਸਾਨੂੰ ਲੋਕਾਂ ਨੇ ਬੜਾ ਪਿਆਰ ਦਿਆ ਇੰਨਾ ਪਿਆਰ ਦਿਆ ਵੀ ਇੱਥੇ ਤੱਕ ਪਹੁੰਚਾਤਾ ਤੇ ਬਾਜੇ ਵਿੱਚ ਇਹ ਵੀ ਕਹਿੰਦੇ ਆ ਜੀ ਤੁਸੀਂ ਬੜਾ ਚੰਗਾ ਕੀਤਾ ਜਿੰਨੇ ਵੀ ਕਰ ਰਹੇ ਨੇ ਆਪਣੀ ਇਕੱਲੇ ਦੀ ਨਹੀਂ ਗੱਲ ਕਰਦਾ ਵੀ ਤੁਸੀਂ ਅੱਗੇ ਬੰਦੇ ਪੰਜਾਬੀ ਘੱਟ ਬੋਲਦੇ ਸੀ ਹੁਣ ਬੋਲਦੇ ਆ ਸ਼ੌਂਕ ਨਾਲ ਬੋਲਦੇ ਆ ਵੀ ਅੱਗੇ ਕੈਮਰੇ ਅੱਗੇ ਨਹੀਂ ਸੀ ਬੋਲਦੇ ਹੁਣ ਬੰਦੇ ਕੈਮਰੇ ਅੱਗੇ ਵੀ ਸ਼ੌਂਕ ਨਾਲ ਬੋਲਦੇ ਆ ਆਪਦੇ ਘਰਾਂ 'ਚ ਵੀ ਬੋਲਦੇ ਆ ਵੀ ਸ਼ਹਿਰਾਂ ਦੇ ਵਿੱਚ ਵੀ ਪੰਜਾਬੀ ਨਿਆਣੇ ਬੋਲ ਰਹੇ ਇਸ ਟਾਈਮ ਇਹਨੇ ਤੇ ਮੈਂ ਇਹ ਗੱਲ ਕਰਦਾ ਵੀ ਇੱਥੇ ਤੱਕ ਪਹੁੰਚੇ ਆ ਬੜੀ ਗੱਲ ਆ ਇੱਥੇ ਤੱਕ ਪਹੁੰਚ ਗਏ ਆ ਬੜਾ ਕੁਝ ਹੋ ਗਿਆ ਬੋਲੀ ਵਾਸਤੇ ਵੀ ਕਹਿ ਲਓ ਮੈਂ ਤਾਂ ਇਹ ਕਹੂੰਗਾ ਵੀ ਹਲੇ ਵੀ ਕੁਝ ਨਹੀਂ ਹੋਇਆ ਇੱਥੇ ਅਸੀਂ ਹਜੇ ਪੰਜਾਬੀ ਕਹਿ ਲਓ ਵੀ ਆਪਣੀ ਆਉਣ ਵਾਲੀ ਨਸਲ ਵਾਸਤੇ ਨਾ ਇੱਕ ਡੰਡੀ ਬਣਾਈ ਆ ਹਾਲੇ ਉਹਨੂੰ ਸੜਕ ਬਣਾਉਣਾ ਪੂਰਾ ਵੀ ਆਉਣ ਵਾਲੀ ਨਸਲ ਨੂੰ ਪੂਰਾ ਰਾਹ ਬਣਾ ਕੇ ਦੇਣਾ ਵੀ ਕਿੱਦਾਂ ਵੀ ਅਸੀਂ ਪੰਜਾਬੀ ਬੋਲ ਰਹੇ ਹਾਂ ਹਜੇ ਸਿਰਫ ਅਸੀਂ ਬੋਲੀ ਜਾ ਰਹੇ ਹਾਂ ਬੋਲ ਰਹੇ ਹਾਂ ਨਾ ਪੰਜਾਬੀ ਸਿੱਖਣ ਚ ਆ ਰਹੀ ਹੈ ਨਾ ਲਿਖਣ ਚ ਆ ਰਹੀ ਹੈ ਜਦ ਪੰਜਾਬੀ ਕੋਈ ਕਾਇਦਾ ਕੋਈ ਸ਼ੈ ਐਸੀ ਸਾਡੇ ਜਿਹੜੇ ਪੁਰਾਣੇ ਬੰਦੇ ਵੀ ਪੰਜਾਬੀ ਬੋਲ ਰਹੇ ਨਾ ਉਹ ਲਿਖ ਨਹੀਂ ਸਕਦੇ ਨਵੇਂ ਜਵਾਕ ਬੋਲ ਰਹੇ ਆ ਲਿਖ ਨਹੀਂ ਸਕਦੇ ਉਹ ਤਾਂ ਬਲਕਿ ਰੋਮਨ ਵਿੱਚ ਉਰਦੂ ਵੀ ਰੋਮਨ ਚ ਲਿਖਦੇ ਨੇ ਹਾਂਜੀ ਜਦੋਂ ਲਿਖਣ ਚ ਆਊਗੀ ਨਾ ਸਾਨੂੰ ਲਿਖਣੀ ਆ ਜਾਊਗੀ ਤਾਂ ਫਿਰ ਲਾਗੇ ਹੁਣ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਵੀ ਪੰਜਾਬੀ ਚ ਆਉਣ ਲੱਗ ਗਏ ਅਸੀਂ ਵੀ ਇਹ ਹੌਲੀ ਹੌਲੀ ਕਰਕੇ ਜਦੋਂ ਇਹ ਸਾਨੂੰ ਕੋਈ ਕਾਇਦਾ ਲੱਗੂ ਉਹਦੀ ਵਜ੍ਹਾ ਪਤਾ ਕੀ ਹੈ ਕਿ ਉਹਨਾਂ ਦੇ ਬਿੱਲ ਏਡੇ ਵੱਡੇ ਵੱਡੇ ਨਹੀਂ ਜਿੱਡੇ ਸਾਡੇ ਨੇ ਸਾਡੇ ਜੇ 18 ਟੈਕਸ ਹਾਂਜੀ ਅਸੀਂ ਬੜੀ ਤਰੱਕੀ ਕਰਦੇ ਮਾਸ਼ਾਅੱਲਾ ਸਰੋਇਆ ਸਾਹਿਬ ਤੁਹਾਡੇ ਨਾਲ ਗੱਲ ਹੋ ਰਹੀ ਸੀ ਕਿ ਜਿਹੜਾ ਕੁਝ ਹੋ ਰਿਹਾ ਹੈ ਜਿਹੜੇ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਹਾਂਜੀ ਉਹਨਾਂ ਨਾਲ ਤਾਂ ਤੁਸੀਂ ਕਿੰਨੇ ਵੀ ਤੁਹਾਨੂੰ ਲੱਗਦਾ ਹੈ ਕਿ ਕਾਫੀ ਮੈਂ ਉਹਦੀ ਗੱਲ ਕਰਦਾ ਸੀਗਾ ਵੀ ਹਾਲੇ ਅਸੀਂ ਡੰਡੀ ਬਣਾਈ ਆ ਤੇ ਇਹ ਸੜਕ ਬਣਾ ਕੇ ਅਗਲੀ ਨਸਲ ਨੂੰ ਦੇਵਾਂਗੇ ਪੂਰਾ ਰਾਹ ਬਣਾ ਕੇ ਦੇਵਾਂਗੇ ਮਾਂ ਬੋਲੀ ਪੰਜਾਬ ਹੁਣ ਜਿੱਦਾਂ ਕਹਿ ਲਓ ਬਈ ਇੱਕ ਤਾਂ ਸਾਡੀਆਂ ਕੋਈ ਜਿਹੜੀ ਹੋਣੀਆਂ ਚਾਹੀਦੀਆਂ ਕਿਸਾਨੀ ਨਾਲ ਕੋਈ ਜੁੜ ਕੇ ਕੋਈ ਤਨਜ਼ੀਮਾਂ ਹੋਣ ਹੇਠਲੇ ਲੈਵਲ ਵੀ ਪਿੰਡਾਂ ਤੱਕ ਪਹੁੰਚਣ ਫਿਰ ਦੂਸਰਾ ਜਦੋਂ ਆ ਕਾਨਫਰੰਸ ਆ ਨਾ ਹੁਣ ਲਾਹੌਰ ਦੇ ਵਿੱਚ ਬਹੁਤੀਆਂ ਕਾਨਫਰੰਸਾਂ ਹੁੰਦੀਆਂ ਅੱਛਾ ਮੈਂ ਗੱਲ ਕਰਦਾ ਵੀ ਇਹ ਬਹਾਵਲਪੁਰ ਵੀ ਕੋਈ ਹੋਵੇ
ਕੋਈ ਭਾਵਨ ਨਗਰ ਹੋਵੇ, ਕੋਈ ਚਿਸ਼ਤੀਆਂ 'ਚ ਹੋਵੇ, ਕੋਈ ਇਦਾਂ। ਹਾਂ ਉੱਥੇ ਵੀ ਹੋਈ, ਹਾਂ, ਉਹ ਬਹੁਤ ਸੋਹਣੀ, ਬੜੀ ਕਾਮਯਾਬ ਰਹੀ। ਹਾਂ ਇਦਾਂ ਵੰਡ ਕੇ ਹੋਣੀਆਂ ਚਾਹੀਦੀਆਂ। ਫਿਰ ਜਦੋਂ ਜਿੱਥੇ ਇੰਨਾ ਕੁਝ ਛੱਡਿਆ ਨਾ, ਤੇ ਇਹ ਸਾਰੇ ਵਸੇਬ ਦੇ ਬੰਦੇ ਵੀ ਵਿੱਚ ਸਾਦਾ ਹੋਣਾ ਚਾਹੀਦਾ ਵੀ, ਜਿਵੇਂ ਸਾਡੇ ਪੋਠੋਹਾਰੀ ਇੱਧਰ ਸਰਾਇਕੀਆਂ ਦੇ ਵਿੱਚੋਂ ਉਹ 'ਚ ਜਿਹੜੇ ਬੋਲਣ ਵਾਲੇ ਮੁੰਡੇ ਆ, ਕੋ ਆ ਕੇ ਆਪਣਾ ਇੱਥੇ ਦੁੱਖ ਸੁਣਾ, ਆਪਣੇ ਵਸੇਬ ਦਾ ਸੁਣਾ। ਇੱਥੇ ਕਿਤੇ ਕਿਤੇ ਹੈ ਕਮੀ ਨਾ, ਵੀ ਜਦੋਂ ਹੁੰਦੀ ਹੈ, ਜਦੋਂ ਵੀ ਕਾਨਫਰੰਸ ਹੁੰਦੀ ਹੈ ਨਾ, ਕਈ ਵਾਰੀ ਦੇਖਿਆ ਵੀ ਰਾਵਲਪਿੰਡੀ ਵੱਲੋਂ ਸੱਦਾ ਕੋਈ ਨਹੀਂ ਜਾਂਦਾ, ਉਧਰੋਂ ਕੋਈ ਬੰਦਾ ਨਹੀਂ ਇੱਥੇ ਆਉਂਦਾ, ਪੋਠੋਹਾਰੀ 'ਚ ਫਿਰ ਇੱਧਰ ਸਰਾਇਕੀ ਵੱਲੋਂ ਸੱਦਾ ਹੀ ਨਹੀਂ ਜਾਂਦਾ। ਫਿਰ ਇੱਦਾਂ ਕਿੱਦਾਂ ਆ ਜਾਣਾ? ਉਹ ਨਾ ਕੋਈ ਟੀਵੀ ਬੰਦਾ ਗਏ ਨੇ, ਬੰਦਾ ਆਪਣੀ ਟੀਵੀ ਨੂੰ ਛੱਡਣ ਗਿਆ ਸਹੁਰਿਆਂ ਨੂੰ, ਰੇਲ ਗੱਡੀ ਤੋਂ ਉਤਰਿਆ ਤੇ ਉਹ ਜਾ ਕੇ ਜਦੋਂ ਆਪਣੇ ਸਹੁਰਿਆਂ ਦੇ ਘਰ ਪਹੁੰਚੇ, ਸਹੁਰਾ ਬੈਠ ਕੇ ਬੈਠਾ ਤੇ ਉਹ ਸਹੁਰੇ ਨੇ ਜਵਾਈ ਨੂੰ ਕਿਹਾ ਵੀ ਇੱਥੇ ਬਾਅਦ ਧੀ ਨੂੰ ਕਹਿੰਦਾ ਵੀ ਇਹਦੇ ਵਾਸਤੇ ਚਾਹ ਪਾਣੀ ਲਿਆ। ਉਹ ਕਹਿੰਦਾ ਵੀ ਆਪਣੇ ਜਵਾਈ ਨੂੰ ਪੁੱਛਦਾ ਸਹੁਰਾ ਵੀ ਸੁਣਾ। ਉਹ ਕਹਿੰਦਾ ਜੀ ਸੁਣਾਵਾਂ ਕੀ, ਵੀ ਸਾਡਾ ਕਿਹੜਾ ਪਿੰਡ ਹੈ ਨਾ, ਵੀ ਰੇਲ ਗੱਡੀ ਦੇ ਸਟੇਸ਼ਨ ਤੋਂ ਨਾ 11 ਮੀਲ ਤੇ ਥੱਕ ਗਿਆ। ਉਹ ਕਹਿੰਦਾ ਨਹੀਂ ਯਾਰ 11 ਨਹੀਂ 10 ਮੀਲ। ਉਹ ਕਹਿੰਦਾ ਨਹੀਂ ਜੀ ਮੈਂ ਹੁਣ ਤੁਰ ਕੇ ਆਇਆ 11 ਮੀਲ। ਉਹਨਾਂ ਦੀ ਬਹਿਸ ਹੀ ਹੋ ਗਈ, ਉਹ ਖਪਣ ਲੱਗ ਗਿਆ ਆਪਸ ਵਿੱਚ, ਬਾਬਾ ਰੌਲੀ ਵੀ ਪੈ ਗਈ। ਉਹਦੀ ਧੀ ਨੇ ਉਦੋਂ ਅੰਦਰ ਸੁਣਿਆ ਨਾ ਵੀ ਇਹਦੀ ਰੌਲੀ ਵੀ ਪਾਈ ਨਹੀਂ, ਉਹ ਆ ਕੇ ਕਹਿੰਦੀ ਵੀ ਅੱਬਾ ਕੀ ਗੱਲ? ਉਹ ਕਹਿੰਦੀ ਵੀ ਤੇਰਾ ਬੰਦਾ ਕਹਿੰਦਾ ਵੀ ਸਟੇਸ਼ਨ ਤੋਂ ਪਿੰਡ 11 ਮੀਲ ਤੇ ਮੇਰਾ ਗਿੱਠਾ ਤਾਂ ਮਿਲਿਆ ਵੀ ਇਹ 10 ਮੀਲ। ਤੇ ਉਹਦੀ ਧੀ ਕਹਿੰਦੀ ਅੱਬਾ ਵੀ ਜਿੱਥੇ ਧੀ ਦਿੱਤੀ ਆ ਨਾ ਉੱਥੇ ਮੀਲ ਵੀ ਛੱਡ ਦਿਓ। ਜਦੋਂ ਅਸੀਂ ਪੰਜਾਬੀ ਆ ਨਾ, ਪੂਰੇ ਪੰਜਾਬ ਦੇ ਵਸਣ ਵਾਲੇ ਪੰਜਾਬੀ, ਫਿਰ ਅਸੀਂ ਇਹ ਫਰਕ ਕਰਨਾ ਛੱਡ ਦਈਏ। ਜਦੋਂ ਵੀ ਲਾਹੌਰ 'ਚ ਕਾਨਫਰੰਸ ਹੋਵੇ, ਤੁਸੀਂ ਹਮੇਸ਼ਾ ਕਹਿੰਦੇ ਨੇ ਸਿਆਣੇ ਕਹਿੰਦੇ ਨੇ, ਸਿਆਣੇ ਕਹਿੰਦੇ ਨੇ, ਇਹ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਸਾਰੇ ਆ ਕੇ ਲਾਹੌਰ 'ਚ ਸਿਆਣੇ ਕਿਉਂ ਕਹਿੰਦੇ ਨੇ, ਹੋਰ ਇਲਾਕਿਆਂ 'ਚ ਵੀ ਜਾ ਕੇ ਕਹਿ ਰਹੇ ਨੇ। ਤੇ ਉਹ ਕਿਸੇ ਕਿਤੇ ਨਾ ਮੈਨੂੰ ਜੀ ਟੈਲੀਫੋਨ ਆਇਆ ਉੱਧਰੋਂ ਜਨੂਬੀ ਪੰਜਾਬ 'ਚੋਂ ਤੇ ਰਾਵਲਪਿੰਡੀ ਵੱਲੋਂ, ਉਹ ਕਹਿੰਦੇ ਵੀ ਯਾਰ ਸਾਨੂੰ ਕਿਸੇ ਕਾਨਫਰੰਸ ਤੇ ਨਹੀਂ ਸਕਦੇ, ਸਾਡੇ ਮੁੰਡੇ ਵੀ ਵੀਡੀਓ ਬਣਾਉਂਦੇ, ਸਾਡੇ ਮੁੰਡੇ ਵੀ ਮਸ਼ਹੂਰ ਆ, ਸਾਡੇ ਧੀ ਪੁੱਤਰ ਵੀ ਕੀ ਗੱਲ ਲਾਹੌਰ ਦੇ ਵਿੱਚ ਤੁਸੀਂ ਪੰਜਾਬੀ ਹੋ, ਹੋਰ ਪੰਜਾਬੀ ਨਹੀਂ। ਤੇ ਮੈਂ ਉਹ ਉਹਨਾਂ ਦੀ ਇੱਥੇ ਗੱਲ ਕਰ ਰਿਹਾ ਵੀ ਉਹਨਾਂ ਨੂੰ ਜਦੋਂ ਵੀ ਕਿਤੇ ਕਾਨਫਰੰਸ ਹੋਵੇ ਨਾ, ਤੇ ਸਾਡੇ ਪੋਠੋਹਾਰੀ ਗੁਜਰ ਤੇ ਇੱਕ ਸਾਡੇ ਸਰਾਇਕੀ, ਉਹ ਵੀ ਸਾਡੇ ਇੱਥੇ ਨਾਲ ਬਰਾਬਰ ਬੈਠੇ। ਅੱਛਾ ਸਰੋਇਆ ਸਾਹਿਬ, ਤੁਸੀਂ ਜਿਹੜਾ ਕਿਸਾਨੀ ਮਸਲਿਆਂ ਦੀ ਗੱਲ ਕਰਦੇ ਹੋ, ਤੁਹਾਨੂੰ ਕਿਉਂਕਿ ਤੁਸੀਂ ਬਹੁਤ ਅਵਾਮੀ ਅੰਦਾਜ਼ ਵਿੱਚ ਜਿਹੜੇ ਮਸਲੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਹੋ, ਹੁਣ ਮੇਰਾ ਜਿਹੜਾ ਸਵਾਲ ਇਹ ਹੈ ਕਿ ਵੀ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਵੀ ਇਹ ਜਿਹੜੇ ਮਸਲੇ ਨੇ ਉਹ ਉਹਨਾਂ ਦੇ ਹੱਲ ਵਾਸਤੇ ਕੀ ਛੋਟੇ ਜਿਹੜੇ ਬੁਨਿਆਦੀ ਕਦਮ ਨੇ ਕਿਵੇਂ ਚੁੱਕੇ ਜਾ ਸਕਦੇ ਨੇ, ਉਹ ਕਿਹਦੀ ਜ਼ਿੰਮੇਵਾਰੀ ਹੈ ਕਰਨਾ? ਇਹ ਨਾ ਜੀ ਇਸ ਟਾਈਮ ਜਿਹੜੀ ਹੱਲ ਦੀ ਤੁਸੀਂ ਗੱਲ ਕਰਦੇ ਆ, ਸਾਰਿਆਂ ਤੋਂ ਪਹਿਲਾਂ ਤਾਂ ਜੀ ਸਾਨੂੰ ਏਕੇ ਦੀ ਲੋੜ ਆ ਵੀ ਅਸੀਂ ਸਾਰੇ ਜਿਹੜੇ ਕਿਸਾਨ ਆ ਨਾ ਉਹ ਏਕਾ ਕਰ ਲਈਏ, ਕੋਈ ਐਸਾ ਕੋ ਬਣਾਈਏ ਯੂਨਿਟ ਕੋ ਬਣਾਈਏ, ਕੋਈ ਐਸੀ ਤਨਜ਼ੀਮ ਹੋਵੇ ਜਿਹੜੀ ਪਿੰਡਾਂ ਤੋਂ ਲਾ ਕੇ ਤਹਿਸੀਲਾਂ ਜ਼ਿਲ੍ਹਿਆਂ ਸਾਰਿਆਂ ਦੇ ਵਿੱਚ ਨਾ ਕੋਈ ਇੱਕ ਗੱਲ ਹੋਵੇ। ਫਿਰ ਸਾਡਾ ਕੋਈ ਮੋਹਰੀ ਹੋਵੇ, ਸਾਨੂੰ ਅਸੈਂਬਲੀ ਦੇ ਵਿੱਚ ਜਿਹੜਾ ਕੋਈ ਸੀਟ ਖਸੂਸੀ ਕਿਸਾਨਾਂ ਦੀ ਲੱਭੇ, ਜਿਹੜਾ ਗੱਲ ਕਿਸਾਨੀ ਦੀ ਕਰੇ, ਜਿਹੜਾ ਜਿਹਨੇ ਹੱਥੀਂ ਕੀਤਾ ਹੋਵੇ ਕਿਸਾਨੀ ਦਾ ਕੰਮ, ਉਹਨੂੰ ਪਤਾ ਹੋਵੇ ਵੀ ਸਾਡੇ ਦੁੱਖ ਕੀ ਹੈ, ਤੇ ਉਹ ਜਾ ਕੇ ਉੱਥੇ ਗੱਲ ਕਰੇ। ਫਿਰ ਜਿਹੜੀ ਸਾਡੇ ਤੇ ਸਰਕਾਰ ਦੇ ਵਿੱਚ ਸੀਸੇ ਦੀ ਕੰਧ ਆ, ਉਹ ਕੰਧ ਕੋਈ ਖਤਮ ਕਰ ਦੇਵੇ ਵੀ ਜਿਹਦੇ ਇੱਕ ਪਾਸੋਂ ਦਿਸਦਾ ਦੂਏ ਪਾਸੋਂ ਨਹੀਂ ਦਿਸਦਾ ਵੀ ਉਹ ਖਤਮ ਹੋ ਗਈ। ਸਾਨੂੰ ਤਾਂ ਸਰਕਾਰ ਦੇਖਦੀ ਆ, ਆਯਾਸ਼ੀਆਂ ਕਰਦੀ, ਸਰਕਾਰ ਨੂੰ ਅਸੀਂ ਰੋਲਦੇ ਨਹੀਂ ਦੇਖਦੇ ਵੀ ਉਹ ਕੋਈ ਸ਼ੀਸ਼ਾ ਚੱਕ ਕੇ ਪਰਾਂ ਕਰੇ, ਅਸੀਂ ਆਮਣੇ ਸਾਹਮਣੇ ਹੋਈਏ। ਜਿਹੜੀ ਕਿਸਾਨ ਤੇ ਹਕੂਮਤ ਦੀ ਇਸ ਟਾਈਮ ਦੂਰੀ ਆ ਨਾ ਉਹ ਮੁੱਕੇ। ਹੁਣ ਇਸ ਟਾਈਮ ਸਰਕਾਰ ਦਾ ਤਾਂ ਹਾਲਾਤ ਇਹ ਆ ਵੀ ਕਿਸੇ ਨਾ ਬੰਦੇ ਨੇ ਮੱਕੀ ਲਾਈ ਕਿੱਲਾ, ਚੰਗੀ ਠੁਕਵੀਂ ਮੱਕੀ ਖਲੋਤੀ, ਉਹਨੇ ਬੜਾ ਖਰਚਾ ਕੀਤਾ ਤੇ ਰੱਬ ਦੀ ਕਰਨੀ ਝਾਂਜਾ ਚੱਲ ਗਿਆ ਹਮੇਸ਼ਾ, ਝਾਂਜਾ ਚੱਲਿਆ ਸਾਰੀ ਮੱਕੀ ਦੇ ਮੇਰੇ। ਤੇ ਹੁਣ ਝਾਂਜੇ ਤੋਂ ਬਾਅਦ ਨਾ ਬਿਜਲੀ ਲਸ਼ਕੇ, ਉਹ ਜ਼ਿਮੀਦਾਰ ਦਾ ਪੁੱਤ ਪੁੱਛਦਾ ਵੀ ਅੱਬਾ ਇਹ ਕੀ ਹੈ, ਅੱਗੇ ਲੈਟਾਂ ਮਾਰ ਕੇ ਦੇਖਦਾ ਵੀ ਕੋਈ ਟਾਂਡਾ ਰਿਹਾ ਤਾਂ ਇਸ ਟਾਈਮ ਸਰਕਾਰ ਜਿਹੜੀ ਆ ਨਾ ਉਹ ਸਾਡੀ ਦੇਖ ਰਹੀ ਆ ਲੈਟਾਂ ਮਾਰ ਮਾਰ ਕੇ ਵੀ ਕਿਸਾਨ ਕਿਸੇ ਪਾਸੋਂ ਇਹਨਾਂ ਨੂੰ ਕੋਈ ਬਚਤ ਆ ਤਾਂ ਨਹੀਂ ਰਹੀ। ਦੇਖੋ ਸਾਡੇ ਮੁਲਕ ਦੇ ਵਿੱਚ ਕਹਿੰਦੇ 70% ਕਿਸਾਨੀ ਹੈ, ਉਸ 70% ਦੀ ਮੈਂ ਵੰਡ ਕਰਾਂ ਤੇ ਵਿੱਚੋਂ 65% ਸਾਡੀ ਜਿਹੜੀ ਆਮਦਨ ਆ ਉਹ ਡੰਗਰਾਂ ਦੀ ਹੈ। ਇਸ ਟਾਈਮ ਜਿਹੜੇ ਬੰਦਿਆਂ ਕੋਲ 4 ਡੰਗਰ ਆ ਨਾ ਜਿਹਦੇ ਬੂਹੇ ਤੇ, ਉਹ ਬੰਦਾ ਬਚਿਆ, ਜਿਹੜੀਆਂ ਫਸਲਾਂ ਸੀ ਨਾ ਮੋਟੀਆਂ ਉਹਨਾਂ ਨੇ ਸਾਨੂੰ ਰਗੜ ਕੇ ਰੱਖਤਾ। ਸਰਕਾਰ ਦੀ ਨਿਗਾਹ ਪੈ ਗਈ ਡੰਗਰਾਂ ਤੇ। ਹੁਣ ਉਹਨਾਂ ਨੇ ਕੀ ਕੀਤਾ ਵੀ ਡੰਗਰਾਂ ਦੇ ਉੱਤੇ ਵੀ ਟੈਕਸ ਲਾ ਦਿੱਤਾ।
ਵੀ ਇਹ ਪਾਸਾ ਵੀ ਰਹਿ ਨਾ ਜਾਵੇ। ਸਾਡੀ ਜਿਹੜੀ ਮਾਲ ਮੰਡੀਆਂ ਲੱਗਦੀਆਂ, ਤੁਸੀਂ ਪੂਰੇ ਪੰਜਾਬ 'ਚ ਤੁਰ ਫਿਰ ਕੇ ਦੇਖ ਲਓ, ਪੂਰੇ ਪਾਕਿਸਤਾਨ ਦੇ ਵਿੱਚ ਉਹਨਾਂ ਮੰਡੀਆਂ ਦੇ ਉੱਤੇ ਜਿਹੜਾ ਜ਼ੁਲਮ ਹੋ ਰਿਹਾ, ਉੱਥੇ ਕੋਈ ਬੰਦਾ ਨਹੀਂ ਬੋਲ ਰਿਹਾ ਵੀ ਮੰਡੀ ਦੇ ਵਿੱਚ ਉਹ ਵੱਖਰਾ ਟੈਕਸ ਲੱਗੇ ਹੋਏ, ਵੀ ਡੰਗਰ ਵੜਦਿਆਂ ਟੈਕਸ, ਡੰਗਰ ਨਿਕਲਦਿਆਂ ਟੈਕਸ, ਵੇਚਣ ਦਾ ਟੈਕਸ, ਖਰੀਦਣ ਦਾ ਟੈਕਸ, ਫਿਰ ਉੱਥੇ ਮੰਜੀ ਦੇ ਉੱਤੇ ਬਹਿਣ ਦਾ ਵੀ ਟੈਕਸ ਆ, ਮੰਜੀ ਕਿਰਾਏ ਤੇ ਮਿਲਦੀ, ਪੱਠੇ ਲੈਣ ਦਾ ਟੈਕਸ ਆ, ਪਾਣੀ ਪਿਆਉਣ ਦਾ ਟੈਕਸ ਆ। ਮੈਂ ਕਹਿੰਦਾ ਵੀ ਉਹ ਖਾਲਸ ਜ਼ਿਮੀਂਦਾਰਾਂ ਦਾ ਉਹ ਵੱਡਾ ਵੀ ਫਿਰ 2-4 ਮੰਡੀਆਂ ਕੱਢਦੀ ਹੈ ਨਾ, ਬਾਕੀ ਉਹਨਾਂ ਨੇ ਰੜੇ ਮੈਦਾਨ ਦਾ ਨਾਮ ਮੰਡੀ ਰੱਖਿਆ, ਕੋਈ ਸਹੂਲਤ ਹੀ ਨਹੀਂ ਉੱਥੇ। ਇਹ ਮੰਜੀ ਦਾ ਟੈਕਸ ਤੇ ਨਹੀਂ ਲਿਆ ਤੇ ਮੈਂ ਕਹਿੰਦਾ ਵੀ ਉੱਧਰ ਵੀ ਕਿਸੇ ਦਾ ਧਿਆਨ ਹੋਵੇ ਸਾਡੇ ਮੰਡੀਆਂ ਦੇ ਵਿੱਚ, ਕਿਉਂ ਉਹ ਸਾਡੇ ਕਿਸਾਨ ਆ, ਉੱਥੇ ਵੇਚਣ ਵੀ ਕਿਸਾਨ ਜਾਂਦੇ, ਖਰੀਦਣ ਵੀ ਕਿਸਾਨ ਜਾਂਦੇ। ਸਾਡੀ ਮੰਡੀਆਂ ਦੇ ਉੱਤੇ ਕੋਈ ਗੌਰ ਕਰੇ ਕੋਈ ਬੰਦਾ ਵੀ ਉਹ ਜਿਹੜਾ ਇੰਨਾ ਜ਼ੁਲਮ ਹੋ ਰਿਹਾ, ਕਿ ਉਹਦਾ ਕੋਈ ਕੁਛ ਪ੍ਰੀਤ ਹੋਵੇ ਵੀ ਇਹ ਇੱਥੇ ਇੰਨਾ ਜ਼ੁਲਮ ਕਿਉਂ ਕਰ ਰਿਹਾ। ਤੁਹਾਡਾ ਪ੍ਰੋਬਲਮ ਪਤਾ ਕੀ ਹੈ ਕਿ ਤੁਸੀਂ ਡੰਗਰਾਂ ਨੂੰ ਅਸੈਂਬਲੀਆਂ 'ਚ ਭੇਜ ਦਿੱਤਾ। ਇਹ ਪਿਆਰ ਨਾਲ ਚੱਲਣਾ